ਰੋਸ਼ਨੀ ਦਾ ਮੇਰਾ ਤਾਂ ਬਹੁਤ ਭਾਰਾ ਲੱਗਦਾ ਸੀ। ਉਹ ਵੀ ਦੇਖੀ ਆ, ਉਹ ਵੀ ਦੇਖੀ, ਇੱਕੋ ਵਾਰੀ ਦੇਖੀ ਆ। ਹਾਂਜੀ, ਉੱਥੇ ਬੋਲੀਆਂ ਪਾਉਂਦੇ ਆਉਣਾ, ਸਿੱਖਾਂ ਦੇ ਮੁੰਡਿਆਂ ਨੇ ਉੱਧਰੋਂ ਆ ਜਾਣਾ, ਉੱਧਰੋਂ ਮੁਸਲਮਾਨਾਂ ਦੇ ਮੁੰਡਿਆਂ ਨੇ ਆ ਜਾਣਾ। ਵਿਚਾਰੇ ਉੱਥੇ ਡਾਂਗ ਕੱਢ ਪਣੇ, ਠਾ ਠਾ ਸਿਰ ਖੁੱਲ੍ਹ ਜਾਣੇ, ਲੜਾਈ ਹੋ ਬਣੀ, ਲੜਾਈ ਹੋ ਜਾਂਦੀ। ਉਹ ਬੋਲੀਆਂ ਦੇ ਵਿੱਚ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ। ਉਹ ਬਥੇਰੇ ਸੀ। ਕੱਕਾ ਦਾ ਮਾਂਗਦਾ ਤੇ ਕੱਕਾ ਧੌਲਾ, ਜਮਾਲ ਪਰ ਕੁਲੀਆ, ਹਾਂਜੀ, ਤੇ ਚੱਕਰ, ਇਹ ਵੀ ਤਕਰੀਬਨ ਸਾਡੇ ਕੋਲ ਹੀ ਸੀਗਾ। ਹਾਂਜੀ, ਠੂਲਿਆਰ, ਬੜ ਧਨੌਲਾ, ਕਲਿਆ, ਹਾਂਜੀ, ਬੜ ਕੜਿਆਲ, ਹਾਂਜੀ, ਇਹ ਸਾਰੇ ਚੱਕ ਆਲੇ ਦੁਆਲੇ ਸਾਡੇ ਨਜ਼ਦੀਕ ਸੀ। ਇੰਨੇ ਛੋਟੇ ਹੁੰਦੇ ਸ਼ਰਾਰਤੀ ਗਿਣੇ ਜਾਂਦੇ ਸੀ ਸ਼ਰਾਰਤੀ। ਜਿਸ ਬੰਦੇ ਨੇ ਜਿਹਨੇ ਵੀ ਹੱਥ ਪਾਇਆ ਮਾਸ਼ਾਅੱਲਾ ਉਹ ਕੁੱਟ ਖਾ ਕੇ ਗਿਆ ਵਾ। ਉੱਦਾਂ ਨਹੀਂ ਉੱਦਾਂ ਨਹੀਂ ਗਿਆ। ਅੱਛਾ, ਹਾਂਜੀ, ਜਿਹਨੇ ਨਹੀਂ ਫਿਰ ਲੜਾਕੇ ਹੋਏ ਵੀ ਸ਼ਰਾਰਤੀ ਤਾਂ ਨਾ। ਆਹੋ, ਮੇਰਾ ਮਤਲਬ ਜਿਹਨੇ ਵੀ ਛੇੜਿਆ ਉਹਨਾਂ ਨੇ ਕੁੱਟ ਖਾ ਕੇ ਗਿਆ ਵਾ। ਅੱਛਾ, ਛੇੜਦੇ ਹੁੰਦੇ ਸੀ ਬਸ ਛੇੜੀ ਜਾਣਾ, ਐਵੇਂ ਲੜ ਵੀ ਪੈਂਦੇ ਸੀ। ਗਾਟੇ ਲੈਣੇ ਦੇਖੇ, ਜਿਸ ਤਲਵਾਰਾਂ ਦੇ ਨਾਲ ਗਾਟਾ ਲੈਣਾ ਦੇਖਿਆ ਇੱਕ ਔਰਤ ਦਾ। ਅੱਛਾ, ਬਸ ਗਾਟਾ ਲਾਤਾ ਸਿੱਖਾਂ ਨੇ, ਬਸ ਉਹ ਤੋਂ ਫਿਰ ਖੌਫ ਜ਼ਦਾ ਹੋ ਕੇ ਵਿੱਚ ਵੜ ਗਏ। ਬੋਰੀਆਂ ਤਲਵਾਰ ਨਾਲ, ਕਿਰਪਾਨ ਹੁੰਦੀ ਸੀ ਉਹਨਾਂ ਕੋਲ। ਹਾਂ, ਕਿਰਪਾਨ ਨਾਲ ਤੁਰੀ ਜਾਂਦੀ ਔਰਤ ਦਾ। ਮੁਸਲਮਾਨ ਉਹਨਾਂ ਨੇ ਹਮਲਾ ਕੀਤਾ ਸੀਗਾ, ਉਹਨਾਂ ਨੇ ਗਾਟਾ ਲਾਤਾ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਚੱਕ ਨੰਬਰ 93 ਜੀਂਬੇ ਪੱਕਾਨਾ। ਇੱਥੇ ਸਾਡੀ ਮਿਹਰਬਾਨ ਚੱਕ ਤੋਂ ਜ਼ਿਲ੍ਹਾ ਲੁਧਿਆਣਾ ਤੋਂ ਆਏ ਹੋਏ ਬਜ਼ੁਰਗਾਂ ਦੇ ਨਾਲ ਗੱਲਬਾਤ ਆ ਇਹਨਾਂ ਨੇ ਕਰਨੀ। ਮੁਹੰਮਦ ਅਲੀ ਇਹਨਾਂ ਦਾ ਨਾਂ ਹੈ ਜੀ, ਜੱਟ ਬਰਾਦਰੀ ਨਾਲ ਤਲਕ ਹੈ, ਧਨੇਸਰ ਇਹਨਾਂ ਦੀ ਸਬ ਕਾਸਟ ਹੈ। ਅਤੇ ਇਹਨਾਂ ਨੂੰ ਆਪਾਂ ਪੁੱਛਣਾ, ਸਿਆਣੇ ਬੰਦੇ ਆ। ਇਹ ਸਾਰੀਆਂ ਗੱਲਾਂ ਬਾਤਾਂ ਪੁੱਛਣ ਦਾ ਮਕਸਦ ਸਿਰਫ ਔਰ ਸਿਰਫ ਇਹੀ ਹੁੰਦਾ ਕਿ ਇੱਕ ਤਾਂ ਇਹਨਾਂ ਦੀ ਜਿਹੜੀ ਹਿਸਟਰੀ ਜਿਹੜੀ ਇਹਨਾਂ ਨੇ ਆਪਣੇ ਆਪ 'ਤੇ ਹੰਢਾਈ ਆ, ਹੱਡ ਬੀਤੀਆਂ ਇਹਨਾਂ ਦੀਆਂ ਜਿਹੜੀਆਂ, ਉਹ ਸਾਡੀ ਨਵੀਂ ਨਸਲ ਨੂੰ ਪਤਾ ਲੱਗੇ ਵੀ ਕਿੱਥੋਂ ਉੱਠ ਕੇ ਆਏ ਆ ਅਤੇ ਕੀ ਮੁਸੀਬਤਾਂ ਝੱਲ ਕੇ ਆਏ ਆ। ਉਹ ਸਾਰੀਆਂ ਚੀਜ਼ਾਂ ਤੁਹਾਡੇ ਰੂਬਰੂ ਕਰਨੀਆਂ ਹੁੰਦੀਆਂ। ਦੂਸਰਾ, ਮੈਂ ਸਮਝਦਾ ਕਿ ਇਹ ਜਿਹੜੇ ਬਜ਼ੁਰਗ ਆ ਇਹਨਾਂ ਕੋਲ ਸਾਨੂੰ ਜਾਂਦੇ ਹੋਇਆਂ ਕੋਲ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ, ਕਿਉਂਕਿ ਸਾਂਝਾ ਪੰਜਾਬ ਦੇਖਿਆ ਆ। ਅਸੀਂ ਤਾਂ ਹੁਣ ਲਹਿੰਦੇ ਵਿੱਚ ਆ, ਉਹ ਚੜ੍ਹਦੇ ਵਿੱਚ ਆ, ਲੇਕਿਨ ਇਹਨਾਂ ਨੇ ਉਹ ਸਾਂਝਾ ਜਦੋਂ ਸੀਗਾ ਉਹ ਪੰਜਾਬ ਦੇਖਿਆ ਆ। ਅਤੇ ਸਾਂਝੇ ਪੰਜਾਬ ਦੇ ਵਸੇਬ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ, ਕਿੱਦਾਂ ਰਹਿੰਦੇ ਸੀ, ਕੀ ਇਹਨਾਂ ਦਾ ਮੇਲ ਵਰਤਾਅ ਹੁੰਦਾ ਸੀ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਕੋਲ ਪੁੱਛਣੀਆਂ। ਔਰ ਤੁਸੀਂ ਵੀ ਵੀਡੀਓ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ, ਜਦੋਂ ਵੀ ਇਹ ਇੱਕ ਐਸੀ ਤਾਰੀਖ ਆ ਜਿਹਨੂੰ ਤੁਸੀਂ ਜਦੋਂ ਦਿਲ ਕੀਤਾ ਤੁਸੀਂ ਕੱਢ ਕੇ ਉਂਗਲ ਮਾਰ ਕੇ ਲਿਖ ਕੇ ਇਹ ਕੱਢ ਕੇ ਦੇਖ ਸਕਦੇ ਹਾਂ ਜੀ। ਪਹਿਲੇ ਤਾਂ ਬਾਬਾ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਸਾਡੇ ਪ੍ਰੋਗਰਾਮ 'ਚ ਤੁਸੀਂ ਆਏ ਹੋ। ਮੁਹੰਮਦ ਅਲੀ ਤੁਹਾਡਾ ਨਾਂ ਆ ਜੀ। ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਆ ਜੀ? ਜਾਨ ਮੁਹੰਮਦ। ਜਾਨ ਮੁਹੰਮਦ ਜੀ, ਵਲਦ ਜਾਨ ਮੁਹੰਮਦ। ਅੱਛਾ, ਮੁਹੰਮਦ ਅਲੀ ਵਲਦ ਜਾਨ ਮੁਹੰਮਦ। ਦਾਦੇ ਦਾ ਨਾਂ ਕੀ ਸੀ? ਦਾਦੇ ਦਾ ਨਾਂ ਜੀ ਕੀਮਾ। ਕੀਮਾ, ਹਾਂਜੀ। ਅੱਛਾ। ਬਜ਼ੁਰਗੋ, ਤੁਹਾਡੀ ਜੱਟ ਬਰਾਦਰੀ ਆ, ਧਨੇਸਰ ਤੁਹਾਡੀ ਜਿਹੜੀ ਆ ਉਹ ਗੋਤ ਹੈ, ਅਤੇ ਪਿੰਡ ਆਪਣਾ ਮਿਹਰਬਾਨ ਆ। ਅਤੇ ਥਾਣਾ ਜਾਂ ਡਾਕਖਾਨਾ ਜਾਂ ਤਹਿਸੀਲ ਕਿਹੜੀ ਲੱਗਦੀ ਸੀ? ਲੁਧਿਆਣਾ। ਥਾਣਾ ਵੀ ਲੁਧਿਆਣਾ, ਨੇੜੇ ਹੀ ਸੀ ਫਿਰ ਤਾਂ? ਬਿਲਕੁਲ ਨਜ਼ਦੀਕ ਸੀ, ਨਜ਼ਦੀਕ ਪਿੰਡ ਸੀ ਜੀ ਜੀ। ਤਹਿਸੀਲ ਵੀ ਲੁਧਿਆਣਾ ਅਤੇ ਜ਼ਿਲ੍ਹਾ ਵੀ ਲੁਧਿਆਣਾ। ਪਿੱਛੇ ਨੂੰ। ਅੱਛਾ, ਹਾਂਜੀ। ਬਾਬਾ ਜੀ ਆਪਣੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀ? ਸਾਡੇ ਜੀ ਸ਼ਮਾਲ ਦੇ ਵਿੱਚ ਕੱਕਾ ਧੌਲਾ ਜੀ, ਜਨੂਬ ਦੇ ਵਿੱਚ ਮਾਂਗਟਾ, ਸਾਡੇ ਸੱਜਾ ਮਗਰਬ ਹੁੰਦਾ। ਮਗਰਬ ਦੇ ਵਾਸਤੇ ਲੁਧਿਆਣਾ ਅਤੇ ਮਸ਼ਰਕ ਦੇ ਵਿੱਚ ਖਵਾਜਕੇ। ਚਾਰ ਮਸ਼ਰਕ ਮਗਰਬ ਨੂੰ ਛੱਡ ਦਿਓ, ਕਿੱਦਾਂ ਦੱਖਣ ਕੀ ਕਹਿੰਦੇ ਹੁੰਦੇ ਆ? ਉਹ ਨਹੀਂ ਯਾਦ ਹੈਗਾ? ਉਹ ਨਹੀਂ ਯਾਦ ਹੈਗਾ। ਉਹ ਨਹੀਂ ਯਾਦ। ਲੈਂਦਾ ਜ਼ਿਆਦਾ ਦੱਸਿਆ ਤੈਨੂੰ, ਚੜ੍ਹਦੇ ਤੇ ਚੜ੍ਹ ਲੈਂਦੇ ਤੇ। ਹੋਰ ਕਿਹੜੇ ਕਿਹੜੇ ਸੀਗੇ? ਹੋਰ ਬਥੇਰੇ ਸੀ। ਕੱਕਾ ਦਾ ਮਾਂਗਟਾ ਤੇ ਕੱਕਾ ਧੌਲਾ, ਜਮਾਲ ਪਰ ਕੁਲੀਆ, ਹਾਂਜੀ, ਤੇ ਚੱਕਰ, ਇਹ ਵੀ ਤਕਰੀਬਨ ਸਾਡੇ ਕੋਲ ਹੀ ਸੀਗਾ। ਅੱਛਾ, ਹਾਂਜੀ। ਠੂਲਿਆਰ, ਬੜ ਧਨੌਲਾ, ਕਲਿਆ, ਹਾਂਜੀ, ਬੜ ਕੜਿਆਲ, ਹਾਂਜੀ, ਇਹ ਸਾਰੇ ਚੱਕ ਆਲੇ ਦੁਆਲੇ ਸਾਡੇ ਨਜ਼ਦੀਕ ਸੀ। ਹਾਂਜੀ।
ਇੱਕ ਤਾਂ ਬੜਬੜ ਬਰਨਾਲੇ ਵਾਲੀ ਸਾਈਡ ਤੇ ਸੀਗਾ, ਨਹੀਂ ਜੀ, ਕਿ ਹੋਰ ਸੀ? ਨਹੀਂ ਨਹੀਂ, ਇਹ ਹੋਰ ਸੀ ਬਣਵੰਤੋਣਾ ਸ਼ੰਕਰ। ਹਾਂਜੀ, ਉਮਰ ਕਿੰਨੀ ਸੀ ਆਪਣੀ? ਉਮਰ ਮੇਰੀ ਸੀਗੀ ਜੀ ਤਕਰੀਬਨ 12-13 ਸਾਲ ਦੀ। ਗੱਭਰੂ ਸੀਗੇ? ਜੀ ਜੀ, ਗੱਲਾਂ ਬਾਤਾਂ ਸਾਰੀਆਂ ਚੇਤੇ? ਬਿਲਕੁਲ ਬਿਲਕੁਲ, ਸਾਰੀਆਂ ਚੇਤੇ। ਆਪਣਾ ਪਿੰਡ ਜਿਹੜਾ ਸੀ ਇਹਦੇ ਵਿੱਚ ਸਾਰੇ ਮੁਸਲਮਾਨ ਸੀ ਜਾਂ ਸਿੱਖ ਵੀ ਹੈਗੇ? ਸਭ ਮੁਸਲਮਾਨ ਸੀਗੇ, ਇੱਕੋ ਸਿੱਖ ਸੀ ਅੱਛਾ, ਘਰ ਸਿੱਖਾਂ ਦਾ, ਉਹ ਵੀ ਲੋਹਾਰਾਂ ਦਾ। ਭਲਵਾਰਾਂ ਦਾ ਸੀ? ਲੋਹਾਰਾਂ ਦਾ। ਕੀ ਨਾਂ ਸੀ ਉਹਨਾਂ ਦਾ? ਨਾਂ ਦਾ ਨਹੀਂ ਮੈਨੂੰ ਪਤਾ ਹੈਗਾ, ਬਜ਼ੁਰਗ ਬੰਦਾ ਸੀ ਇਹਨਾਂ ਵਾਂਗੂ, ਤੇ ਇੱਕੋ ਹੀ ਘਰ ਸੀ। ਜਾਂਦੇ ਸੀ ਰੰਬੇ ਚੜਾਉਣ, ਦਾਤੀਆਂ ਦੇ ਦੰਦੇ ਕਢਾਉਣ ਉਹਨਾਂ ਕੋਲ? ਬਿਲਕੁਲ ਜਾਂਦੇ ਸੀ। ਅੱਛਾ। ਹਾਂਜੀ, ਨਹੀਂ ਉਹ ਲੋਹਾਰਾਂ ਦਾ ਕੰਮ ਨਹੀਂ ਸੀ ਉਹ ਕਰਦਾ। ਹਾਂ। ਨਹੀਂ ਨਹੀਂ, ਤਰਖਾਣ ਸੀ? ਤਰਖਾਣ ਸੀ ਲੋਹਾਰਾਂ ਦਾ। ਤਰਖਾਣ ਵੀ ਨਹੀਂ ਸੀ ਕਰਦਾ, ਤਰਖਾਣਾ ਵੀ ਨਹੀਂ ਸੀ ਕਰਦਾ। ਵੈਸੇ ਹੀ ਉਹ ਇਮਾਨਦਾਰ ਬੰਦਾ ਸੀ, ਤੇ ਵੈਸੇ ਵੀ ਉਹ ਨਾ ਖਾਂਦਾ ਪੀਂਦਾ ਬੰਦਾ ਸੀ। ਅੱਛਾ ਅੱਛਾ। ਉਹ ਲੋਹਾਰਾ ਤਰਖਾਣਾ ਨਹੀਂ ਸੀ ਕਰਦਾ, ਸੇਪੀ ਨਹੀਂ ਸੀ ਉਹ ਕਰਦਾ। ਅੱਛਾ। ਤੇ ਉਹਦਾ ਰੁਜ਼ਗਾਰ ਚੰਗਾ ਸੀ, ਖਾਂਦਾ ਪੀਂਦਾ ਬੰਦਾ ਸੀ। ਉਹ ਆਪਣੇ ਸ਼ਹਿਰ ਜਾਂਦੇ ਸੀ, ਸ਼ਹਿਰੋਂ ਕਮਾ ਕਮੂ ਕੇ ਲਿਆ ਕੇ ਖਾਂਦੇ ਸੀ। ਠੀਕ ਹੈ। ਆਪਣੇ ਪਿੰਡ ਦੇ ਕਿੰਨੇ ਕੁ ਘਰ ਸੀਗੇ? ਬਹੁਤ ਬੜਾ ਪਿੰਡ ਸੀ ਜੀ ਮੁਸਲਮਾਨ ਦਾ, ਬਹੁਤ ਬੜਾ ਪਿੰਡ ਸੀ। 2 ਨੰਬਰਦਾਰ ਸੀ, 3 ਸਾਡੇ ਪਿੰਡ ਦੇ। ਬਹੁਤ ਬੜਾ ਪਿੰਡ ਸੀ। ਹਾਂਜੀ। ਆਲੇ ਦੁਆਲੇ ਦੇ ਕੋਈ ਪਿੰਡਾਂ ਵਿੱਚ ਸਿੱਖਾਂ ਨਾਲ ਦੁਆ ਸਲਾਮ ਹੈਗੀ ਸੀ ਕਿ ਨਹੀਂ ਜੀ ਨਹੀਂ, ਉਦੋਂ ਮਤਲਬ ਉਦੋਂ ਬਚਪਨ ਹੀ ਸੀਗਾ, ਤੁਹਾਨੂੰ ਪਤਾ ਤਾਂ 12-13 ਸਾਲ ਦਾ। ਹਾਂ, ਜਾਂ ਬਜ਼ੁਰਗਾਂ ਦੀ ਤਾਂ ਹੋਊਗੀ, ਬਜ਼ੁਰਗ ਜ਼ਿਮੀਂਦਾਰਾ ਕਰਦੇ ਸੀਗੇ ਆਪਣੇ। ਸਾਡੇ ਇਹ ਆਪਣੇ ਆਪ ਸੀਗਾ ਨਾ ਖੂਹਾਂ ਦੀ, ਖੂਹਾਂ ਦੀ ਚਾਹ ਉੱਥੇ ਸੀਗੀ ਆਪਣੀ, ਖੇਤੀ ਸੀਗੀ, ਖੂਹਾਂ ਦੇ ਖੂਹ ਜੋੜਦੇ ਹੁੰਦੇ ਸੀ ਉੱਥੇ। ਤੇ ਪੜ੍ਹਾਈ ਪੜੂਈ ਦਾ ਵੀ ਐਸਾ ਹੀ ਮਾਹੌਲ ਸੀਗਾ ਉੱਥੇ। ਉਹਦਾ ਆਪਾਂ ਸਕੂਲੇ ਗਏ ਸੀਗੇ? ਬਿਲਕੁਲ ਗਏ, ਜਾਂਦੇ ਰਹੇ। ਕਿੰਨੀ ਕੁ ਦੇਰ? ਬਚਪਨ ਤੋਂ ਹੀ ਜਾਂਦੇ ਰਹੇ। ਨਹੀਂ ਮਤਲਬ ਕਿੰਨੀਆਂ ਜਮਾਤਾਂ ਪੜ੍ਹੀਆਂ ਆਪਾਂ ਉੱਥੇ ਪੜ੍ਹੀਆਂ ਜਦੋਂ ਜੀ ਹਾਲੇ ਪਹਿਲੀ ਦੂਸਰੀ 'ਚ ਗਏ ਆ ਤੇ ਪੈ ਗਿਆ। ਹਾਂਜੀ, ਠੀਕ ਹੈ। ਪਹਿਲੀ ਦੂਸਰੀ ਤਾਂ ਫਿਰ ਅਲੱਬੇ ਹੀ ਅਲਬੇ ਹਾਂਜੀ, ਬਸ ਇਹ ਹੋਏ। 6ਵੀਂ ਤੋਂ ਬਾਅਦ ਪਹਿਲੇ ਵੀਸੀ ਚੱਲੀ ਆ। ਜੀ ਜੀ, ਹਾਂਜੀ ਹਾਂਜੀ, ਕਿੱਥੇ ਹੁੰਦੀ ਸੀ? ਬਿਲਕੁਲ ਜੀ ਬਿਲਕੁਲ। ਸੁਹਾਦਾ ਮਿਲਦਾ ਹੁੰਦਾ ਸੀ ਕਿ ਨਹੀਂ? ਨਹੀਂ ਮਿਲਦਾ ਹੁੰਦਾ ਸੀ ਪਹਿਲੇ ਜਿਹਦਾ ਸਾਰੇ ਸਹੀ ਉਹਨੂੰ ਸੁਹਾਦਾ ਦਿੰਦੇ ਹੁੰਦੇ ਸੀ ਨਾ? ਹਾਂਜੀ ਹਾਂਜੀ। ਇਹ ਕੀ ਹੁੰਦਾ ਸੀ? ਸੁਹਾਗ ਲਿਖ ਦਿੰਦੇ ਹੁੰਦੇ ਸੀ? ਸੁਹਾਗ ਐਵੇਂ ਮਾਸਟਰਾਂ ਨੇ ਕਹਿਣਾ ਸੁਹਾਗ ਲਿਖੋ ਬਈ, ਤੁਸੀਂ ਆਏ ਹੋ, ਨਵੇਂ ਨਵੇਂ ਆਏ ਹੋ। ਅੱਛਾ। ਆਹ ਤੇ ਬਸ ਉਸ ਤਰ੍ਹਾਂ ਸੁਹਾਗਾ ਮਿਲ ਜਾਣਾ, ਕਹਿਣਾ ਕਿਸੇ ਨੇ ਲਿਖ ਦੇਣਾ, ਕਿਸੇ ਨੇ ਨਾਂ ਲਿਖਣਾ। ਠੀਕ ਹੈ। ਕਿਹਦਾ ਖਰਾਬਾ ਲਿਖਣਾ, ਕਿਹਦਾ ਸੁਹਾਦਾ ਹੈ? ਗੱਲਾਂ ਬਾਤਾਂ ਖੋਲ ਕੇ ਕਰੋ ਤੁਸੀਂ। ਬਿਲਕੁਲ ਬਿਲਕੁਲ ਖੋਲ ਕੇ। ਨਹੀਂ ਨਹੀਂ, ਹਾਂ, ਝਿਜਕਦਾ ਨਹੀਂ ਮੈਂ। ਨਹੀਂ ਕੋਈ ਹੈਗੀ ਚਾਬੀ ਚੂਬੀ ਤਾਂ ਮਰੋੜ ਲੈਂਦੇ ਆ। ਨਹੀਂ ਨਹੀਂ ਨਹੀਂ, ਕੋਈ ਨਹੀਂ ਕੋਈ ਨਹੀਂ, ਤੁਸੀਂ ਪੁੱਛੋ ਬਸ। ਮੈਨੂੰ ਤਾਂ ਪਤਾ ਲੱਗਾ ਸੀ ਵੀ ਤੁਸੀਂ ਗੱਲਾਂ ਦੇ ਗੱਲੜੀਆਂ, ਤੁਸੀਂ ਚੁੱਪ ਕਰਕੇ ਹੁਣ ਬੋਲਦੇ ਨਹੀਂ ਨਹੀਂ, ਚੁੱਪਦੇ ਨਹੀਂ, ਮੈਂ ਚੁੱਪ ਕਿਉਂ ਕਰਨਾ? ਤੁਸੀਂ ਪੁੱਛੋ, ਜੋ ਪੁੱਛਣਾ ਮੈਂ ਦੱਸੂਗਾ ਗੱਲਾਂ ਬਾਤਾਂ ਤੁਹਾਨੂੰ। ਸੁਣਾਓ ਉੱਥੋਂ ਦੀਆਂ ਸਾਨੂੰ। ਉੱਥੇ ਦੀਆਂ ਗੱਲਾਂ ਬਾਤਾਂ ਹੁਣ ਤੁਹਾਨੂੰ ਪਤਾ ਕੀ ਸੁਣਾਈਏ। ਵੱਡਿਆਂ ਦੇ ਵਿੱਚ ਬੈਠੇ ਆ ਅਸੀਂ, ਬੈਠੇ ਨਹੀਂ ਬੜਿਆਂ ਦੇ ਵਿੱਚ ਤਕਰੀਬਨ ਉੱਥੇ। ਨਹੀਂ, ਉੱਥੇ ਬਜ਼ੁਰਗਾਂ ਦੇ ਵਿੱਚ ਟਾਈਮ ਹੀ ਨਹੀਂ ਲੱਗਦਾ ਸੀ ਉੱਥੇ ਜੱਜ ਸਾਹਿਬ ਬਹਿਣ ਦਾ। ਉੱਥੇ ਆ ਕੇ ਪੜ੍ਹ ਕੇ ਆ ਕੇ ਮੁੜ ਕੇ ਖੇਤੀ ਵੱਲ ਨੂੰ ਹੋ ਜਾਣਾ ਵੀ ਚਲੋ ਵੀ ਹੱਡ ਚਲੋ ਵੀ ਪਾਣੀ ਸਰਾਬ ਕਰੋ ਵੀ, ਬਸਣ ਨੂੰ ਪਾਣੀ ਲਾਓ, ਮੱਕੀ ਨੂੰ ਪਾਣੀ ਲਾਓ, ਹਾਂਜੀ, ਤੇ ਉੱਧਰ ਨੂੰ ਚਲੇ ਜਾਣਾ। ਤੇ ਪੁਰਾਣੀਆਂ ਬਾਤਾਂ ਤਾਂ ਹੁਣ ਇਹ ਪੁਰਾਣੇ ਬੰਦੇ ਛੋਟੇ ਹੁੰਦੇ ਸ਼ਰਾਰਤੀ ਗਿਣੇ ਜਾਂਦੇ ਸੀਗੇ, ਭਲੇ ਮਾਨਸੀ ਸੀਗੇ? ਇੰਨੇ ਛੋਟੇ ਹੁੰਦੇ ਸ਼ਰਾਰਤੀ ਗਿਣੇ ਜਾਂਦੇ ਸੀ ਸ਼ਰਾਰਤੀ। ਜਿਸ ਬੰਦੇ ਨੇ ਯਾਦ ਹੋਵੇ ਇਦਾਂ ਦਾ ਜਿਹਨੇ ਵੀ ਹੱਥ ਪਾਇਆ ਮਾਸ਼ਾਅੱਲਾ ਉਹ ਕੁੱਟ ਖਾ ਕੇ ਗਿਆ ਵਾ, ਉੱਦਾਂ ਨਹੀਂ ਗਿਆ। ਉੱਦਾਂ ਨਹੀਂ ਗਿਆ। ਅੱਛਾ। ਹਾਂਜੀ, ਜਿਹਨੇ ਨਹੀਂ ਫਿਰ ਲੜਾਕੇ ਹੋਏ, ਫਿਰ ਸ਼ਰਾਰਤੀ ਤਾਂ ਨਾ? ਆਹੋ, ਮੇਰਾ ਮਤਲਬ ਜਿਹਨੇ ਵੀ ਛੇੜਿਆ ਵਾ ਇਹਨਾਂ ਨੇ ਕੁੱਟ ਖਾ ਕੇ ਗਿਆ ਵਾ। ਅੱਛਾ, ਛੇੜਦੇ ਹੁੰਦੇ ਸੀ ਤੁਹਾਨੂੰ? ਬਸ ਛੇੜੀ ਜਾਣਾ, ਐਵੇਂ ਲੜ ਵੀ ਪੈਂਦੇ ਸੀ। ਹਾਂਜੀ, ਇੱਧਰ ਆ ਕੇ ਤਾਂ ਬੰਦੇ ਬਹੁਤ, ਫਿਰ ਇੱਧਰ ਆ ਕੇ ਤਾਂ ਨਾਲ ਹੋਣ ਲੱਗ ਗਿਆ। ਇੱਥੇ ਫੁੱਟਬਾਲ ਦੇ ਪਲੇਅਰ, ਫੁੱਟਬਾਲ ਖੇਡਿਆ। ਤੁਸੀਂ ਫੁੱਟਬਾਲ ਖੇਡਦੇ ਰਹੇ? ਜੀ ਹਾਂ। ਅੱਛਾ। ਹਾਂਜੀ। ਆਪਣੀ ਉੱਥੇ 12 ਸਾਲ ਦੀ ਉਮਰ ਸੀ, ਕੋਈ ਵਿਆਹ ਸ਼ਾਦੀ ਕੋਈ ਦੇਖੀ ਹੋਵੇ ਕਿਤੇ ਮੇਲੇ? ਬਿਲਕੁਲ ਬਿਲਕੁਲ, ਮੇਰੇ ਤੇ ਸੀਲੇ ਬਾਜ ਜਿਹੜੇ ਮੇਲਾ ਲੱਗਦਾ ਹੁੰਦਾ ਸੀ ਹਮੇਸ਼ਾ। ਹਾਂਜੀ, ਉੱਥੇ ਜਲੇਬੀਆਂ ਖਾਂਦੇ ਰਹੇ ਜਾ ਕੇ। ਹਾਂਜੀ, ਉੱਥੇ ਨਾਨਕਿਆਂ ਦੇ ਵੀ ਲੁਧਿਆਣੇ ਨਾਨਕੇ ਸੀਗੇ। ਕਿੱਥੇ ਸੀ? ਲੁਧਿਆਣੇ ਨਿੰਮ ਸ਼ਹਿਰ 'ਚ, ਨਿੰਮ ਵਾਲੇ ਚੌਂਕ 'ਚ। ਅੱਛਾ। ਉੱਥੇ ਵੀ ਜਾਂਦੇ ਰਹੇ ਆ, ਉਹਨਾਂ ਦੇ ਵੀ ਜਾ ਕੇ ਆਪਣੇ ਖਾਂਦੇ ਰਹੇ ਆ। ਹਾਂਜੀ, ਆ ਜਾ ਮੈਂ ਤੁਹਾਨੂੰ ਦੱਸਦਾ, ਇੱਥੇ ਤਾਜ਼ੀਆ ਵੀ ਨਿਕਲਦਾ ਸੀ। ਆਹ ਸੀੜੇ ਬਾਜਰੇ ਜਿਹੜੇ ਇੱਥੇ ਰੋਸ਼ਨੀ ਦਾ ਮੇਲਾ ਵੀ ਲੱਗਦਾ? ਰੋਸ਼ਨੀ ਦਾ ਮੇਲਾ ਤਾਂ ਬਹੁਤ ਭਾਰਾ ਲੱਗਦਾ ਸੀ। ਉਹ ਵੀ ਦੇਖੀ ਆ, ਉਹ ਵੀ ਦੇਖੀ, ਇੱਕੋ ਵਾਰੀ ਦੇਖੀ ਆ। ਹਾਂਜੀ, ਉੱਥੇ ਬੋਲੀਆਂ ਪਾਉਂਦੇ ਆਉਣਾ, ਸਿੱਖਾਂ ਦੇ ਮੁੰਡਿਆਂ ਨੇ ਉੱਧਰੋਂ ਆ ਜਾਣਾ, ਉੱਧਰੋਂ ਮੁਸਲਮਾਨਾਂ ਦੇ ਮੁੰਡਿਆਂ ਨੇ ਆ ਜਾਣਾ। ਵਿਚਾਰੇ ਉੱਥੇ ਡਾਂਗ ਕੱਢ ਪਣੇ, ਠਾ ਠਾ ਸਿਰ ਖੁੱਲ ਜਾਣੇ। ਅੱਛਾ। ਲੜਾਈ ਹੋ ਬਣੀ, ਲੜਾਈ ਹੋ ਜਾਂਦੀ। ਉਹ ਬੋਲੀਆਂ ਦੇ ਵਿੱਚ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ ਉਹ। ਤੇ ਆਪਾਂ ਨੂੰ ਵੀ ਕੋਈ ਬੋਲੀ ਆਉਂਦੀ ਹੈ? ਨਹੀਂ ਜੀ, ਬੋਲੀ ਮੈਨੂੰ ਕੋਈ ਨਹੀਂ ਆਉਂਦੀ, ਐਵੇਂ ਝੂਠ ਮਾਰੀ ਨਹੀਂ। ਅੱਛਾ। ਹਾਂਜੀ।
ਆਪਾਂ ਇੱਧਰ ਨੂੰ ਦੇਖਣਾ ਹੈ ਇੱਧਰ ਨੂੰ ਜੀ, ਇੱਧਰ ਨੂੰ, ਹਾਂਜੀ ਹਾਂਜੀ, ਹਾਂ ਬਿਲकुल। ਨਹੀਂ ਨਹੀਂ, ਇੱਧਰ ਨਹੀਂ ਦੇਖਦੇ। ਨਾ ਬੋਲੀ ਮੈਨੂੰ ਲੱਗਦਾ ਕੋਈ ਆਂਦੀ ਹੋਣੀ ਤੁਹਾਨੂੰ। ਨਹੀਂ ਜੀ, ਬੋਲੀ ਹੋਣੀ, ਜੇ ਬੋਲੀ ਆਉਂਦੀ ਹੁੰਦੀ ਤਾਂ ਮੈਂ ਕਦਾ ਹੁਣ ਨੂੰ ਸੁਣਾ ਦਿੰਦਾ ਤੁਹਾਨੂੰ। ਬੋਲੀਆਂ ਨਹੀਂ ਆਉਂਦਾ, ਮੁਸਲਮਾਨਾਂ ਦੇ ਮੁੰਡਿਆਂ ਨੂੰ ਘੱਟ ਹੀ ਬੋਲੀਆਂ ਆਉਂਦੀਆਂ। ਹਾਂ, ਤੇ ਮੇਲੇ ਦੇ ਘਰ ਦੱਸ ਕੇ ਜਾਂਦੇ ਹੁੰਦੇ ਸੀ ਕਿ ਐਵੇਂ ਹੀ ਬਾਹਰੋਂ ਬਾਹਰ ਹੀ ਨਿਕਲ ਜਾਂਦੇ ਸੀ? ਬੱਚਿਆਂ ਦੇ ਨਾਲ, ਮੁੰਡਿਆਂ ਦੇ ਨਾਲ ਨਿਕਲ ਜਾਣਾ ਬਾਹਰ ਵੀ। ਹਾਂ, ਚੋਰੀ ਨਿਕਲ, ਚਲੋ ਵਿੱਚ ਮੇਲਾ ਦੇਖ ਆਈਏ, ਹੋਰ ਉੱਥੇ ਦੱਸ ਕੇ ਕੀ ਜਾਣਾ ਸੀ ਮੁੰਡਿਆਂ ਨੂੰ। ਠੀਕ ਹੈ। ਉਦੋਂ ਪੈਸਾ ਲੁਕਿਆ ਸੀ, ਪੈਸਾ ਨਿਆਣਿਆਂ ਨੂੰ ਕਿੱਥੇ ਲੱਭਦਾ ਵਾ, ਉਦੋਂ ਬਾਹਰ ਸਕੂਲ ਦੇ ਮੁੰਡਿਆਂ ਨੂੰ ਲੱਭਦਾ ਸੀਗਾ। ਲੁਕਿਆ ਪੈਸਾ ਸੀਗਾ, ਉਦੋਂ ਨਿਕਲ ਗਿਆ ਵੀ ਚਲੋ ਬਈ ਉੱਥੇ ਚੱਲ। ਉਦੋਂ ਤਾਂ ਸਕੂਲੇ ਵੀ ਸਲਵਾਰ ਹੋਰ ਤੇ ਝੱਗਾ ਹੋਰ ਪਾ ਕੇ ਚੱਲ ਜਾਂਦੇ ਹਾਂਜੀ ਹਾਂਜੀ, ਬਿਲਕੁਲ। ਹੈਂ? ਸਲਵਾਰ ਝੱਗਾ ਪਾ ਲੈਣਾ ਸੀ, ਸਲਵਾਰ ਝੱਗਾ ਝੋਲੇ 'ਚ। ਕੱਛਾ ਵੀ ਪਾਉਂਦਾ ਸੀ? ਨਹੀਂ ਜੀ, ਧੋਤੀ ਪਾ ਕੇ ਚਲੇ ਜਾਣਾ ਸਕੂਲੇ, ਉੱਥੇ ਧੋਤੀ ਲਾ ਕੇ ਝੋਲੇ 'ਚ ਪਾ ਲੈਣੀ, ਸਲਵਾਰ ਕਮੀਜ਼ ਪਾ ਲੈਣੀ। ਕਿਆ ਬਾਤ ਹੈ। ਹਾਂ, ਕਿੰਨੇ ਸਾਦੇ ਸਮੇਂ ਸੀ ਹੈ। ਬਹੁਤ ਸਾਦੇ ਸਮੇਂ ਸੀ ਬੜੇ। ਕਈਆਂ ਨੇ ਪਾਉਣੀ ਨਾ, ਜੇ ਮਾਸਟਰ ਨੇ ਕਹਿਣਾ ਉਹਨੇ ਲੜ ਪੈਣਾ। ਉਹਨੇ ਕਹਿਣਾ ਨਹੀਂ ਜੀ ਨਹੀਂ, ਪਾਓ ਤੁਸੀਂ, ਤੁਹਾਡੇ ਬਗੈਰ ਇਹਦੇ ਬਗੈਰ ਗੱਲ ਨਹੀਂ ਹੋਣੀ। ਹੁੰਦੇ ਨਾ ਵਿੱਚ ਬੰਦੇ ਐਸੇ ਵੀ ਮੁੰਡੇ ਜਿਹੜੇ ਮਾਸਟਰ ਨੂੰ ਕੁਝ ਨਹੀਂ, ਬੇਅਦਬ ਯਾਨੀ ਸਮਝਣਾ ਨਾ, ਅਦਬ ਨਾ ਕਰਨਾ ਟੀਚਰ ਦਾ, ਉਸਤਾਦ ਦਾ। ਅਤੇ ਐਸੇ ਬੰਦੇ ਵੀ ਹੁੰਦੇ ਆ ਵਿੱਚ, ਉਹਨਾਂ ਨੇ ਫਿਰ ਉਹ ਪਵਾ ਲੈਣੀ। ਠੀਕ ਹੈ। ਪਿਆਰ ਮੁਹੱਬਤ ਨਾਲ। ਹੋਰ ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਪਿੰਡਾਂ 'ਚ ਸੀਗੀਆਂ? ਨਹੀਂ ਜੀ, ਹੋਰ ਮੇਰਾ ਵਾਲਿਦ ਇਕੱਲਾ ਹੀ ਸੀ ਆਪਣੇ ਬਾਪ ਦੇ ਘਰ। ਅੱਛਾ। ਹਾਂਜੀ। ਹਾਂ। ਅਤੇ ਜਿਹੜੀਆਂ ਮੇਰੀਆਂ ਵਾਲਦਾ ਦੀਆਂ, ਉਹ ਸ਼ਹਿਰ ਦੀਆਂ ਸੀ, ਲੁਧਿਆਣੇ ਦੀਆਂ, ਨਾਨਕੇ ਜਿਉਂ ਸੀ ਉੱਥੇ। ਅਤੇ ਉਹ ਬਾਬਾ ਉਦੋਂ ਵੀ ਸ਼ਹਿਰ ਵਾਲੇ ਉਰਦੂ ਬੋਲਦੇ ਹੁੰਦੇ ਸੀ? ਨਹੀਂ ਜੀ, ਉਰਦੂ ਨੇ ਸ਼ਹਿਰਾਂ ਨੇ ਕੀ ਹੁੰਦਾ, ਸਾਡੀ ਪੰਜਾਬੀ ਜ਼ੁਬਾਨ ਦਾ ਪੰਜਾਬ ਸੀ, ਉਹ ਪੰਜਾਬੀ ਬੋਲਦੇ ਸੀ, ਅਸੀਂ ਉਰਦੂ। ਹੁਣ ਵੀ ਤਾਂ ਪੰਜਾਬ ਦੇ ਵਿੱਚ ਹੀ ਹੈ, ਸਾਰੇ ਸ਼ਹਿਰਾਂ 'ਚ, ਪਿੰਡਾਂ ਵਿੱਚ ਵੀ ਕਰ ਅੱਗੇ ਸਾਰੇ ਬੱਚਿਆਂ ਨਾਲ ਉਰਦੂ ਬੋਲਦੇ ਆ। ਹਾਂ, ਹੁਣ ਘਰਾਂ ਦਾ ਮਾਹੌਲ ਆ ਉਰਦੂ, ਔਰਤਾਂ ਉਰਦੂ ਪੜ੍ਹੀਆਂ ਲਿਖੀਆਂ ਔਰਤਾਂ ਆ ਗਈਆਂ, 15 16 ਜਮਾਤਾਂ, ਉਹ ਆ ਕੇ ਬੱਚਿਆਂ ਨੂੰ ਉਰਦੂ ਇਹ ਨਾ ਕੀਆ, ਉਹ ਨਾ ਕੀਆ, ਐਸੇ ਨਾ ਕਰੋ, ਐਸਾ ਕਰੋ। ਇਹ ਔਰਤਾਂ ਜਿਹੜੀਆਂ ਬਸ ਇਹ ਬੱਚਿਆਂ ਨੂੰ ਸਿਖਾਈ ਜਾਂਦੇ, ਬੱਚੇ ਉਰਦੂ ਬੋਲੀ ਜਾਂਦੇ ਆ। ਇਹ ਮਾਹੌਲ ਦੀ ਬਾਤ ਆ। ਹਾਂਜੀ। ਬਾਕੀ ਮੈਂ ਸਮਝਦਾ ਘਰ ਦੇ ਵਿੱਚ ਪੰਜਾਬੀ ਬੋਲਣੀ ਚਾਹੀਦੀ ਨਿਆਣਿਆਂ ਨਾਲ। ਨਹੀਂ ਜੀ, ਨਿਆਣਿਆਂ ਨਾਲ ਪੰਜਾਬੀ ਵੀ ਬੋਲੋ, ਨਾਲੇ ਅਸੀਂ ਹੈ ਪੰਜਾਬ ਦੇ ਵਾਸੀ, ਪੰਜਾਬ ਦੇ ਵਿੱਚ ਰਹਿੰਦੇ ਹਾਂ, ਪੰਜਾਬ ਦੀ ਵਾਸੀ ਹਾਂ ਅਸੀਂ, ਪੰਜਾਬ ਦੇ ਵਿੱਚ ਪੰਜਾਬੀ ਬੋਲੋ। ਬਾਬਾ ਹੁਣ ਆਪਾਂ ਅਜਾੜੇ ਦੀ ਗੱਲ ਕਰਦੇ ਹਾਂ। ਜਦੋਂ 1947 ਵੇਲੇ ਅਜਾੜਾ ਪਿਆ, ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਆਪਾਂ ਇੱਥੋਂ ਉੱਠ ਕੇ ਚੱਲੇ ਹਾਂ? ਅਸੀਂ ਜੱਜ ਸਾਹਿਬ, ਅਸੀਂ ਨਾ 5-7 ਮੁੰਡੇ ਸਾਡੇ ਇੱਕ ਪਿੰਡ ਦੇ ਦੁਆਲੇ ਨਾ ਬੀੜ ਸਾਦੇ ਸੀ, ਅਸੀਂ ਨੂੰ ਬੀੜ ਸੀ ਜੀ, ਬੀੜ ਸਾਦੇ ਸੀ ਉਹਨੂੰ, ਉਹ ਚਰਾਗਾ ਸੀ ਤਾਂ ਸਮਝ ਲਓ ਇੱਕ। ਉਸ ਚਰਾਗਾ ਦੇ ਵਿੱਚ ਅਸੀਂ ਨਾ ਪਿੰਡ ਦੇ ਸਾਰੇ ਲੋਕ ਡੰਗਰ ਚਾਰਦੇ ਸੀ, ਇਕੱਠਿਆ ਕਰਕੇ ਨਾ ਮਾਲ ਇੱਕ ਬੰਦੇ ਨੇ, ਦੋ ਨੇ ਲੈ ਜਾਣਾ, ਉੱਥੇ ਲਿਜਾ ਕੇ ਛੱਡ ਦੇਣਾ, ਉਹਨਾਂ ਨੇ ਚਰਦੇ ਰਹਿਣਾ। ਜਦੋਂ ਰੱਜ ਜਾਣੇ ਸ਼ਾਮ ਨੂੰ ਘਰ ਨੂੰ ਆ ਜਾਣਾ, ਮਗਰ ਮਾਲ ਦੇ ਤੁਰੇ ਆਉਣਾ। ਹਾਂਜੀ। ਅਤੇ ਅਸੀਂ ਉੱਥੇ ਨਾ ਤਕਰੀਬਨ ਉੱਥੇ ਇੱਕ ਪਤਨੀ ਸੀ, ਪਤਨੀ ਸਾਦੇ ਸੀ ਉਸ ਜ਼ਮਾਨੇ 'ਚ, ਉਹਨੂੰ ਪਤਨੀ ਕਹਿੰਦੇ ਸੀ, ਛਪੜੀ ਨਾਲ ਕਹਿ ਲਓ ਜਾਂ ਪਤਨੀ ਕਹਿ ਲਓ, ਪਤਨੀਆਂ। ਉਹਦੇ 'ਚ ਪਾਣੀ ਹੁੰਦਾ ਸੀ, ਉਹਦੇ 'ਚ ਨਹਾਉਂਦੇ ਸੀ ਅਸੀਂ 5-7 ਲੜਕੇ। ਅੱਛਾ। ਕਲਾਸ ਫੈਲੋ ਆਪਸ ਪਿੰਡ ਦੇ। ਹੁਣ ਇਹਨਾਂ ਦੇ ਨਾਂ ਵੀ ਉਹਨਾਂ ਦੇ ਤਕਰੀਬਨ ਨਹੀਂ ਯਾਦ, ਕਿਉਂਕਿ ਇੱਧਰ ਆ ਕੇ 2 ਪਿੰਡਾਂ 'ਚ ਤਕਸੀਮ ਹੈ, ਕੁਛ ਇੱਥੇ ਬਹਿ ਗਿਆ, ਕੁਛ ਦੁਨੀਆ ਪਰ ਚੱਕ, ਇੱਕ ਚੱਕ ਹੈਗਾ, ਉੱਥੇ ਜਾ ਬੈਠੇ। ਹਾਂਜੀ, ਨਾਂ ਵੀ ਨਹੀਂ ਯਾਦ ਉਹਨਾਂ ਦੇ। ਅਤੇ ਅਸੀਂ ਜਨਾਬ ਉੱਥੇ ਨੌਂ ਸੇ ਸਾਨੂੰ ਸੁਨੇਹਾ ਮਿਲਿਆ ਇੱਕ ਬੰਦੇ ਨੇ ਕਿ ਤੁਹਾਡੇ ਮਾਂ ਬਾਪ ਗੱਡੇ ਜੋੜੀ ਖੜੇ ਆ, ਅਤੇ ਨਿਕਲਿਆ ਉੱਥੇ ਘਰਾਂ ਨੂੰ ਜਾਓ। ਅਸੀਂ ਜਨਾਬ ਨਿਕਲੇ ਬਾਹਰ, ਅਤੇ ਚੱਕ ਕੇ ਆਪਣੇ ਚੱਕੇ ਦਿਓਂ ਭੱਜੇ। ਅਸੀਂ ਆ ਗਏ, ਅਤੇ ਵਾਕਈ ਜਦ ਅਸੀਂ ਆਏ ਨਾ ਆਪਣੇ ਖੂਹ 'ਤੇ, ਸਾਡੇ ਖੂਹ ਹੁੰਦਾ ਸੀ ਪਿੰਡ ਦੇ ਵਿੱਚ, ਖੂਹ 'ਤੇ ਗੱਡੇ ਜੋੜੀ ਖੜੇ ਸੀ, ਇੰਤਜ਼ਾਰ ਕਰਦੇ ਸੀ ਸਾਡੇ। ਅਸੀਂ ਆ ਗਏ ਜਨਾਬ, ਆ ਕੇ ਅਸੀਂ ਬਹਿ ਗਏ ਵਿੱਚ ਗੱਡੇ ਦੇ, ਕਹਿੰਦੇ ਚਲੋ ਉੱਤੇ ਫਟਾਫਟ ਗੱਡੇ ਆ ਕੇ ਲੁਧਿਆਣੇ ਆ ਗਏ। ਲੁਧਿਆਣੇ ਕੰਪ ਲੱਗਿਆ ਸੀ, ਬਹੁਤ ਬੜਾ ਕੰਪ ਸੀ। ਅੱਛਾ। ਬਹੁਤ ਹੀ ਬੜਾ ਕੰਪ ਸੀਗਾ। ਬਾਰਿਸ਼ ਹੋਣ ਲੱਗੀ, 3 ਦਿਨ ਲਗਾਤਾਰ ਬਾਰਿਸ਼ ਹੁੰਦੀ ਰਹੀ। ਕੰਪ 'ਚ ਉੱਥੇ ਕਿਸੇ ਕੋਲ ਤੰਬੂ, ਉੱਥੇ ਤੰਬੂ ਕਿੱਥੇ ਸੀ, ਜਿਹੜੇ ਬੰਦੇ ਖਾਂਦੇ ਪੀਂਦੇ ਬੰਦੇ ਸੀ ਉਹਦੇ ਸ਼ਹਿਰੋਂ ਲੈ ਆਏ ਤੰਬੂ, ਅਤੇ ਮਾਤੜ ਨਹੀਂ ਲੈ ਕੇ ਆਏ, ਡੰਗਰ ਵੀ ਨਾਲ ਹੀ ਲੈ ਗਏ। ਹੁਣ ਉੱਥੇ ਚੌਥੇ 5-7 ਦਿਨ ਅਸੀਂ ਉੱਥੇ ਬੈਠੇ ਰਹੇ ਲੁਧਿਆਣੇ ਕੈਂਪ 'ਚ। ਉੱਥੋਂ ਫਿਰ ਜਨਾਬ ਸਾਨੂੰ ਆਰਡਰ ਹੋ ਗਿਆ ਵੀ ਚਲੋ ਬਈ ਗੱਡੀ ਤੁਸੀਂ, ਤੁਹਾਡੀ ਵਾਰੀ ਆ ਗਈ, ਚਲੋ। ਖਾਣਾ ਪੀਣਾ ਕਿੱਥੋਂ ਸਰਦਾ ਸੀ? ਉੱਥੇ ਖਾਈ ਪੀ ਜਾਂਦੇ ਸੀਗੇ, ਖਾ ਕੇ ਔਰਤਾਂ ਪਕਾ ਲੈਂਦੀਆਂ, ਆਪਣੇ ਖਾਣ ਦੇ ਘਰੋਂ ਆਟਾ ਲੈ ਗਏ।
ਹਾਂਜੀ ਜੇ ਨਹੀਂ ਸੀ ਮੁੱਕ ਜਾਂਦਾ ਸੀਗਾ ਤੇ ਜਾ ਕੇ ਮਿਹਰਬਾਨ ਨੂੰ ਲੈ ਆਉਂਦੇ ਸੀ। ਅੱਛਾ ਕੋਈ ਏਡਾ ਉੱਥੇ ਸਾਡੇ ਤੇ ਹਮਲਾ ਨਹੀਂ ਹੋਇਆ ਐਵੇਂ, ਠੀਕ ਹੈ। ਭੜਾਂਗਾ ਨਹੀਂ ਹੋਇਆ ਸਾਡੇ, ਨਾ ਹਮਲਾ ਹੀ ਹੋਇਆ ਸਾਡੇ ਤੇ। ਗੱਡੀ ਦੇ ਵਿੱਚ ਚੜ੍ਹ ਗਿਆ ਸੀ, ਗੱਡੀ ਦੇ ਵਿੱਚ ਆ ਗਿਆ, ਗੱਡੀ ਸ਼ੇਖੂਪੁਰੇ ਆ ਗਈ, ਸ਼ੇਖੂਪੁਰੇ ਆ ਕੇ ਰਾਤ ਆ ਮਾਲ ਗੱਡੀ ਦੇ ਵਿੱਚ। ਦੂਸਰੇ ਮਾਲ ਸ਼ੇਖੂਪੁਰੇ ਵਿੱਚ ਬੈਠੇ ਰਹੇ, ਉੱਥੇ 3-4 ਦਿਨ ਉੱਥੇ ਰਹੇ। ਉੱਥੋਂ ਅਸੀਂ ਇੱਥੇ ਗੋਜਰੇ ਆ ਗਏ। ਅੱਛਾ ਹਾਂਜੀ ਗੋਜਰੇ ਆਏ ਇੱਥੋਂ ਫਿਰ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਨਿਕਲ ਗਏ, ਕਹਿੰਦੇ ਵੀ ਚਲੋ ਦੇਖੋ ਕੋਈ ਪਿੰਡ ਦੇਖੋ, ਕੋਈ ਚੱਕ ਦੇਖੋ ਕਿ ਜਿੱਥੇ ਆ ਕੇ ਬਹਿਣਾ। ਸਾਡੇ ਬਜ਼ੁਰਗ ਇੱਥੇ ਪੱਕੇ ਨੇ ਆ ਕੇ ਉਤਰ ਗਏ, ਪਿੰਡ ਦੇਖਣ ਉਤਰ ਗਏ ਵੀ ਚਲੋ ਵੀ ਪਿੰਡ ਦੇਖਦੇ ਹਾਂ। ਸਟੇਸ਼ਨ ਤੇ ਉਤਰੇ ਹੋਣੇ ਨਾ? ਸਟੇਸ਼ਨ 'ਤੇ ਪੱਕੇ ਨੇ ਉਤਰ ਕੇ ਤੇ ਚਲੋ ਵੀ ਪਿੰਡ ਦੇਖੀਏ ਕਿਹੜਾ ਪਿੰਡ ਹੈ। ਪੁੱਛਿਆ ਦੱਸਿਆ ਇੱਥੇ ਮੁਸਲਮਾਨ ਸੀਗੇ ਬੰਦੇ 5-7 ਘਰ, ਕੋਈ ਤੇਲੀਆਂ ਦੇ, ਕੋਈ ਭਰਾਈਆਂ ਦੇ, ਕੋਈ ਗੁੱਜਰਾਂ ਦੇ। ਉਹਨਾਂ ਨੂੰ ਪੁੱਛਿਆ ਦੱਸਿਆ, ਉਹ ਕਹਿੰਦੇ ਦੇਖ ਲਓ ਇੱਥੇ ਬਸ ਆਹੀ ਪੋਜੀਸ਼ਨ ਆ, ਚੱਕ ਹੈ ਆਲ ਦੁਆਲੇ ਜ਼ਮੀਨਾਂ ਹੈਗੀਆਂ। ਜੈਲਦਾਰ ਦਾ ਚੱਕ ਖਾਉਂਦਾ ਸੀ ਇਹ, ਗੰਡਾ ਸਿੰਘ ਜੈਲਦਾਰ, ਇੱਥੇ ਦਾ ਗੰਡਾ ਸਿੰਘ ਜੈਲਦਾਰ ਸੀ, ਉਹਦੇ ਚੱਕ ਖਾਉਂਦਾ ਸੀ ਇਹ। ਅਸੀਂ ਇੱਥੇ ਉਤਰ ਗਏ। ਉਹਨਾਂ ਦੀ ਹਵੇਲੀ ਵੀ ਸੀਗੀ ਇੱਥੇ ਨਾ? ਜੀ ਦੇਖੀ ਹੋਣੀ ਆ? ਬਿਲਕੁਲ ਦੇਖੀ ਹਵੇਲੀ, ਸਭ ਕੁਛ ਸੀ ਉਹਨਾਂ ਦਾ ਇੱਥੇ। 2 ਮੰਜ਼ਲੀ ਸੀ ਨਾ? ਹਾਂਜੀ ਬਾਗ ਵੀ ਸੀ ਇੱਥੇ ਉਹਨਾਂ ਦਾ, ਹੈਗਾ ਸੀ। ਹਾਂਜੀ ਹੁਣ ਵੀ ਹੈਗਾ, ਮੌਜੂਦ ਹੈ। ਸਰਦਾਰ ਗੰਡਾ ਸਿੰਘ ਦੇ ਬਾਗ ਹਲੇ ਵੀ ਮਾਰਟਿਆਂ ਦਾ। ਹਾਂਜੀ ਮੇਵਾ ਸਿੰਘ ਹੋਣੀ, ਉਹਦੇ ਮੁੰਡੇ ਮੇਵਾ ਸਿੰਘ ਹੋਣੀ ਸੀ। ਮੇਵਾ ਸਿੰਘ ਵੀ ਦੇਖਿਆ ਸੀ। ਅੱਛਾ ਜੀ ਉਹ ਇੱਥੇ ਆਇਆ ਸੀਗਾ। ਮੇਵਾ ਸਿੰਘ ਇੱਥੇ ਆਇਆ ਸੀ ਆਪਣੇ ਉਹ ਪਿੰਡ ਦੇਖਣ। ਪੁਰਾਣੀ ਗੱਲ ਹੋਣੀ। ਪੁਰਾਣੀ ਗੱਲ, ਹਾਂ। ਮੇਵਾ ਸਿੰਘ ਆਇਆ ਸੀ ਇੱਥੇ ਪਿੰਡ ਦੇਖਣ। ਤੇ ਇੱਥੇ ਬੁੜੀ ਗੁਮਾ ਹੁੰਦੀ ਸੀ, ਦਾਈ ਜੀ ਨੇ ਉਹਨੇ ਜਨਮ ਦਿੱਤਾ ਸੀ, ਉਹਨੂੰ ਚੁੱਕ ਲਿਆ, ਉਹਨੇ ਜਾ ਕੇ ਚੁੱਕ ਕੇ ਦੇਣ ਲੱਗ ਗਿਆ। ਲੋਕਾਂ ਨੇ ਛੜਾਏ, ਉਹਨੇ ਕਿਹਾ ਮੇਰੀ ਸਾਨੂੰ ਇਹਨੇ ਜਨਮ ਦਿੱਤਾ, ਅਸੀਂ ਤਾਂ ਇਹਨੂੰ ਅਦਬ ਕਰਦੇ ਹਾਂ, ਸਾਡੀ ਮਾਂ ਵਾ, ਅਤੇ ਇਸ ਵਾਸਤੇ ਨਾ ਮੈਂ ਚੱਕੀ ਹੈ, ਹੋਰ ਕੋਈ ਗੱਲ ਨਹੀਂ ਹੈਗੀ। ਅਤੇ ਬੜਾ ਇੱਥੇ ਫਿਰ ਬੰਦੇ ਗਏ, ਸਾਰਾ ਪਿੰਡ ਬੈਠਾ ਰਿਹਾ, ਗੱਲਾਂ ਬਾਤਾਂ। ਬੜੇ ਤਗੜੇ ਬੰਦੇ ਸੀ, ਆਲੇ ਦੁਆਲੇ ਦੇ ਇਲਾਕੇ ਵਿੱਚ ਉਹਨਾਂ ਦਾ ਨਾਂ ਸੀਗਾ। ਬਿਲਕੁਲ ਨਾਂ ਸੀ ਜੀ ਉਹਨਾਂ ਦਾ। ਹੁਣ ਬੜਾ ਜੈਲਦਾਰ ਸੀ ਉਹ ਜੈਲਦਾਰ ਸੀ ਜਨਾਬ ਵਾਲੀ। ਉਹ ਕੋਈ ਮਾੜਾ ਮਿੱਠਾ ਬੰਦਾ ਨਹੀਂ ਸੀ, ਬੜਾ ਤਗੜਾ ਬੰਦਾ ਸੀ, ਜੈਲਦਾਰ ਆਦਮੀ ਸੀ ਉਹ ਤਾਂ। ਇੱਥੇ ਅਸੀਂ ਸੁਣਿਆ ਹੀ ਹਾਂ, ਅਸੀਂ ਦੇਖਿਆ ਤਾਂ ਨਹੀਂ, ਵੈਸੇ ਸੁਣਿਆ ਨਹੀਂ। ਇੱਥੇ ਕਰਮ ਸਿੰਘ ਸਿੱਖ, ਉਹ ਵੀ ਸਿੱਖ ਸੀ। ਇੱਕ ਉਹ ਗੰਡਾ ਸਿੰਘ, ਇਹ ਦੋਵੇਂ ਨਾ ਇੱਥੇ ਫੈਸਲਾਬਾਦ ਦੀ ਕੌਂਸਲ ਹਾਲ ਦੇ ਵਿੱਚ ਮੈਂਬਰ ਬਣਦੇ ਰਹੇ ਆ ਕਹਿੰਦੇ। ਹਾਂਜੀ ਅਸੀਂ ਦੇਖਿਆ, ਸਾਡੇ ਕੋਲ ਪੁਰਾਣੀ ਹਿਸਟਰੀ ਜੇ ਦੇਖੀ ਹੈ ਨਾ ਅਸੀਂ, ਸੰਨ 35-36 ਚਲੇ ਜਾਓ, 35-36 ਦੇ ਵਿੱਚ ਅਗਰ ਜਾ ਕੇ ਦੇਖੋ ਤੁਸੀਂ, ਕਿਸੇ ਸ਼ਾਇਦ ਹੀ ਕੋਈ ਨਕਲ ਲਾਊਗਾ ਨਾ ਇਹਨਾਂ ਦੀ, ਆਪਣੀ ਜਾਇਦਾਦ ਦੀ ਕੋਈ, ਜਾਂ ਕੋਈ ਤੁਹਾਨੂੰ ਕੇਸ ਕੁਛ ਤੁਹਾਨੂੰ ਨਕਲ, ਉਹਦੇ ਵਿੱਚ ਕੰਡਾ ਸਿੰਘ ਅਤੇ ਕਰਮ ਸਿੰਘ ਦੋਵੇਂ ਆਉਣਗੇ, ਕਿਉਂਕਿ ਇਹ ਦੋਵੇਂ ਇੱਥੇ ਦੇ ਖੜਪੈਂਚ ਕਹਿ ਲਓ। ਕਹਿੰਦੇ ਕਹਾਂ ਦੇ ਬੰਦੇ ਸੀ? ਬਿਲਕੁਲ। ਅੱਛਾ ਤੁਸੀਂ ਵੀ ਇਸ ਪਿੰਡ 'ਚ ਆ ਗਏ? ਹਾਂਜੀ ਇਸ ਪਿੰਡ 'ਚ। ਅੱਛਾ ਆਪਣੇ ਰਾਸਤੇ ਵਿੱਚ ਤੁਹਾਨੂੰ ਕੋਈ ਕਿਸੇ ਕਿਸਮ ਦਾ ਦੇਖਣ ਨੂੰ ਸੀਨ ਮਿਲਿਆ ਹੋਵੇ? ਤੁਸੀਂ ਤਾਂ ਚਲੋ ਸਹੀ ਸਲਾਮਤ ਆ ਗਏ ਆ, ਹੋਰ ਲੋਕਾਂ ਨਾਲ ਕੋਈ ਇਦਾਂ ਦਾ ਦੇਖਿਆ ਹੋਵੇ? ਹੋਰ ਲੋਕਾਂ ਨੇ ਜੀ ਬਸ ਬਿਆਨ ਤੋਂ ਬਾਹਰ ਆ, ਬਹੁਤ ਬੜਾ ਜ਼ੁਲਮ ਕਰਦੇ ਰਹੇ। ਹਾਂ ਬਿਲਕੁਲ, ਗਾਟੇ ਲੈਣੇ ਦੇਖੇ, ਜਿਸ ਤਲਵਾਰਾਂ ਦੇ ਨਾਲ ਗਾਟਾ ਲੈਣਾ ਦੇਖਿਆ ਇੱਕ ਔਰਤ ਦਾ। ਅੱਛਾ ਬਸ ਗਾਟਾ ਲਾਤਾ ਸਿੱਖਾਂ ਨੇ, ਬਸ ਉਹ ਤੋਂ ਫਿਰ ਖੌਫ ਜ਼ਦਾ ਹੋ ਕੇ ਵਿੱਚ ਹੀ ਵੜ ਗਏ। ਬੋਰੀਆਂ ਤਲਵਾਰ ਨਾਲ, ਕਿਰਪਾਨ ਹੁੰਦੀ ਸੀ ਉਹਨਾਂ ਕੋਲ, ਕਿਰਪਾਨ ਨਾਲ ਤੁਰੀ ਜਾਂਦੀ ਔਰਤ ਦਾ। ਮੁਸਲਮਾਨ ਉਹਨਾਂ ਨੇ ਹਮਲਾ ਕੀਤਾ ਸੀਗਾ, ਉਹਨਾਂ ਨੇ ਗਾਟਾ ਲਾਤਾ। ਅਤੇ ਅਸੀਂ ਬੋਰੀਆਂ ਸਾਡੇ ਕੋਲ ਬੋਰੀਆਂ ਸਮਾਨ ਸੀ, ਉਹਦੇ ਵਿੱਚ ਵੜ ਗਏ, ਕਿਉਂਕਿ ਸਾਡਾ ਉਦੋਂ ਤਕਰੀਬਨ ਬਚਪਨਾ ਹੀ ਸੀ। ਅਤੇ ਬਸ ਡਰ ਕੇ ਮਾਰੇ ਬਸ ਉਹੀ ਦੇਖਿਆ। ਮੁੜ ਕੇ ਅਸੀਂ ਫਿਰ ਸ਼ੇਖੂਪੁਰੇ ਆ ਗਏ ਹਾਂ, ਮੁੜ ਕੇ ਪਾਕਿਸਤਾਨ 'ਚ ਆ ਗਿਆ। ਮੁੜ ਕੇ ਇੱਧਰ ਨਹੀਂ ਕੋਈ ਵੀ ਅਸੀਂ ਦੇਖਿਆ। ਹਾਂ ਇੱਥੇ ਗੱਡੀ ਇੱਕ ਜ਼ਰੂਰ ਦੇਖੀ ਅਸੀਂ ਤੁਰੀ ਜਾਂਦੀ, ਸਿੱਖਾਂ ਦੀ ਭਈ ਇੱਧਰੋਂ ਆਈ, ਕਰਾਚੀ ਸਾਈਡ ਤੋਂ ਲੰਗੋਜਰੇ ਵੱਲੋਂ, ਉਹ ਲੱਦੀ ਤੁਰੀ ਜਾਂਦੀ ਹੈ ਸਿੱਖਾਂ ਦੀ, ਉਹ ਜਾਂਦੀ ਰਹੀ। ਅੱਛਾ ਉਹਦੇ ਉੱਪਰ ਉਹ ਸਵਾਰ ਹੋਏ ਹੋਣੇ ਹੈ ਨਾ? ਹਾਂ ਉਹਦੇ ਵਿੱਚ ਉਹ ਸਵਾਰ ਹੋ ਕੇ ਉਹ ਚਲੇ ਗਏ ਆਪਣੇ ਇੰਡੀਆ ਨੂੰ, ਚੱਲਦੇ ਵੱਲ ਨੂੰ। ਹਾਂਜੀ ਬਾਬਾ ਜੀ ਜਦੋਂ ਆਪਾਂ ਇਸ ਪਿੰਡ ਵਿੱਚ ਆਏ ਹਾਂ, ਇਸ ਪਿੰਡ ਵਿੱਚ ਵੱਸ ਗਏ ਸੀ ਲੋਕ ਜਿਹੜੇ ਉਧਰੋਂ? ਉਹ ਜਿਹੜੇ ਮੈਂ ਤੁਹਾਨੂੰ ਦੱਸਿਆ ਇਹੋ ਹੀ ਲੋਕ ਵੱਸਦੇ ਸੀ, ਬਸ ਕੀ ਸਭ। ਉਹਨਾਂ ਨੇ ਫਿਰ ਮਾਲ ਮੂਲ ਤਾਂ ਇਕੱਠਾ ਕਰ ਲਿਆ ਹੋਣਾ ਸਾਰਾ, ਜਿਹੜਾ ਸਰਦਾਰ ਬੜੇ ਤਗੜੇ ਸੀ ਇਹਨਾਂ ਕੋਲ ਛੱਡ ਕੇ ਗਏ ਸੀ? ਹਾਂ ਜੀ ਬਿਲਕੁਲ ਕਰ ਲਿਆ ਹੋਊਗਾ ਜੀ, ਬਿਲਕੁਲ ਕਰ ਲਿਆ ਹੋਊਗਾ। ਇਹ ਤਾਂ ਖੈਰ ਹੋਣਾ ਚਾਹੀਦਾ। ਨਹੀਂ ਸਾਨੂੰ ਕੀ ਲੱਭਣਾ, ਸਾਨੂੰ ਤਾਂ ਬਣਾ ਕੇ ਨਹੀਂ ਲੋਕ ਸਾਦੇ ਸੀਗੇ ਵੀ ਬਣਾ। ਦਾਣੇ ਵੀ ਮਹਿੰਗੇ ਰੇਟਾਂ ਦਿੰਦੇ ਸੀ ਅਸੀਂ। ਸਾਡੇ ਕੋਲ ਕਾਸੀ ਆ, ਰਾਤ ਨੂੰ ਜਾ ਕੇ ਨਾ ਰਾਤ ਨੂੰ ਆਈ
ਦਾਣੇ ਦੇਣੇ ਆ। ਮੈਂ ਉੱਥੇ 94 ਵਿੱਚ ਵੀ ਗੱਲਾਂ ਬਾਤਾਂ ਬਾਬਿਆਂ ਦੀਆਂ ਰਿਕਾਰਡ ਕੀਤੀਆਂ, ਉਹ ਵੀ ਕਾਸੀ ਦਾ ਵਾਲਿਆਂ ਦਾ ਨਾਂ ਲੈਂਦੇ ਸੀਗੇ ਵੀ ਰਾਤ ਨੂੰ ਸਾਨੂੰ ਸਾਦੇ ਸੀ, ਚੋਰੀ ਦਿੰਦੇ ਸੀ ਕਣਕ ਤੇ ਮਹਿੰਗੇ ਰੇਟ ਤੇ ਦਿੰਦੇ ਮਹਿੰਗੇ ਰੇਟ ਦਿੰਦੇ ਸੀ, ਚੋਰੀ ਦਿੰਦੇ ਸੀਗੇ ਵਾਕਿਆ ਹੀ। ਸੀਗੇ। ਰੇਟ ਤਾਂ ਜੀ ਹੁਣ ਤੁਹਾਨੂੰ ਪਤਾ ਜਿਹੜਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਲਾਉਣਾ, ਜਿਹੜਾ ਉਹਨਾਂ ਨੇ ਲਾਉਣਾ ਆਪਣੀ ਮਰਜ਼ੀ ਨਾਲ ਹੀ ਲਾਉਣਾ ਸੀ। ਦੇਖ ਲਓ ਜੀ, ਤਾਰੀਖ ਦੇ ਵਿੱਚ ਉਹਨਾਂ ਲੋਕਾਂ ਦਾ ਵੀ ਨਾਂ ਬੜੇ ਸੁਨਹਿਰੀ ਹਰੂਫ 'ਚ ਲਿਖਿਆ ਜਾਂਦਾ ਜਿਨ੍ਹਾਂ ਨੇ ਆਪਣੇ ਘਰਾਂ ਵਿੱਚੋਂ ਬੋਰੀਆਂ ਦੇ ਮੂੰਹ ਖੋਲ ਦਿੱਤੇ ਸੀਗੇ। ਉਹਨਾਂ ਲੋਕਾਂ ਦਾ ਵੀ ਨਾਂ ਲਿਆ ਜਾਂਦਾ ਆ ਜਿਨ੍ਹਾਂ ਨੇ ਉਸ ਵਕਤ ਲੁੱਟਮਾਰਾਂ ਕੀਤੀਆਂ ਸੀਗੀਆਂ। ਜਿਨ੍ਹਾਂ ਲੋਕਾਂ ਨੇ ਲੁੱਟਮਾਰ ਕੀਤੀ, ਜਦੋਂ ਉਹਨਾਂ ਦੇ ਭੜਕਿਆਂ ਦਾ ਜ਼ਿਕਰ ਹੁੰਦਾ ਤੇ ਉਹਨਾਂ ਦੀ ਜਿਹੜੀ ਔਲਾਦ, ਉਹਨਾਂ ਦਾ ਸਿਰ ਜਿਹੜਾ ਨਾ ਸ਼ਰਮ ਨਾਲ ਝੁਕ ਜਾਂਦਾ ਕਿ ਸਾਡੇ ਵੱਡਿਆਂ ਨੇ ਕਿਹੜੀਆਂ ਇਹ ਲਾਹਨਤਾਂ ਖੱਟੀਆਂ ਆ। ਤੇ ਜਿਨ੍ਹਾਂ ਲੋਕਾਂ ਨੇ ਮੁਹੱਬਤ ਦਾ ਇਜ਼ਹਾਰ ਕਰਦਿਆਂ ਹੋਇਆਂ ਕੁਰਬਾਨੀ ਦਿੱਤੀ ਆ ਤੇ ਉਹਨਾਂ ਦੀ ਪਗੜੀ ਉੱਚੀ ਹੁੰਦੀ ਆ ਜਦੋਂ ਉਹਨਾਂ ਦੇ ਕਿਸੇ ਖਾਨਦਾਨ ਦੇ ਬੰਦੇ ਦਾ ਨਾਂ ਲੈ ਕੇ ਦੱਸਿਆ ਜਾਂਦਾ ਕਿ ਫਲਾਂ ਸਰਦਾਰ ਨੇ, ਜਾਂ ਉਹ ਉੱਧਰ ਜਾਣ ਵਾਲੇ ਸਾਡੇ ਲਹਿੰਦੇ ਵਾਲਿਆਂ ਦਾ ਨਾਂ ਲੈਂਦੇ ਕਿ ਫਲਾਂ ਚੌਧਰੀ ਨੇ ਸਾਡੀ ਢਾਲ ਬਣਿਆ ਸੀ, ਸਾਨੂੰ ਉਹਨੇ ਸਹੀ ਸਲਾਮਤ ਕੱਢਿਆ ਪਿੰਡਾਂ ਵਿੱਚੋਂ, ਸਾਡੀ ਹੈਲਪ ਕੀਤੀ। ਤੇ ਮੈਂ ਸਮਝਦਾ ਕਿ ਉਹਨਾਂ ਦੀ ਔਲਾਦ ਦਾ ਸਿਰ ਜਿਹੜਾ ਨਾ ਉਹਨਾਂ ਦੇ ਬਜ਼ੁਰਗਾਂ ਦੀ ਚੰਗੀ ਕੀਤੀ ਹੋਈ ਦੇ ਨਾਲ ਸਿਰ ਉੱਚਾ ਹੁੰਦਾ ਆ। ਵਕਤ ਦੀ ਵੀ ਜ਼ਰੂਰਤ ਆ। ਅੱਜ ਵੀ ਤੁਸੀਂ ਆਪਣੇ ਆਪ ਤੇ ਇਹ ਨਹੀਂ ਕਿ ਟਾਈਮ ਲੰਘ ਗਿਆ ਤਾਂ ਤੁਸੀਂ ਨੇਕੀ ਨਹੀਂ ਕਰ ਸਕਦੇ। ਅੱਜ ਵੀ ਤੁਸੀਂ ਕਿਸੇ ਨਾਲ ਭਲਾ ਕਰੋਗੇ ਤਾਂ ਆਉਣ ਵਾਲੀ ਨਸਲ ਜਿਹੜੀ ਤੁਹਾਡੀ ਆ ਉਹ ਤੁਹਾਡੇ ਔਲਾਦ ਜਿਹੜੀ ਇਹਨਾਂ ਦਾ ਸਿਰ ਉੱਚਾ ਕਰੂਗੀ ਤੁਹਾਡੀ ਅੱਜ ਦੀ ਨੇਕੀ। ਅਗਰ ਤੁਸੀਂ ਅੱਜ ਕਿਸੇ ਨਾਲ ਬਦੀ ਕਰਦੇ ਆ ਤੇ ਜ਼ਾਰਾ ਜਿੱਦਾਂ ਅੱਜ ਬਜ਼ੁਰਗ ਗੱਲਾਂ ਕਰਦੇ ਕਿ ਉਹ ਫਲਾਣੇ ਬੰਦੇ ਨੇ ਸਾਨੂੰ ਪੈਸੇ ਲੈ ਕੇ ਕੱਢਿਆ ਜਾਂ ਫਲਾਣੇ ਬੰਦੇ ਨੇ ਸਾਨੂੰ ਕਣਕ ਮਹਿੰਗੀ ਦਿੱਤੀ ਆ, ਉਹ ਸਾਰੀਆਂ ਚੀਜ਼ਾਂ ਨਾਲ ਜਿਹੜਾ ਸਿਰ ਆ ਨਾ ਸ਼ਰਮ ਦੇ ਨਾਲ ਝੁਕ ਜਾਂਦਾ, ਬੰਦਾ ਜ਼ਮੀਨ 'ਚ ਗੱਡਿਆ ਜਾਂਦਾ। ਤੁਸੀਂ ਹੁਣ ਬਾਬਾ ਜੀ ਸਾਰਾ ਇਹ ਸਫ਼ਰ ਤੈਅ ਕੀਤਾ ਹਿਜਰਤ ਦਾ, ਆਪਣਾ ਉੱਥੋਂ ਪਾੜਾ ਪੱਟ ਕੇ ਆਏ ਆ, ਸਮਾਨ ਵੀ ਨਹੀਂ ਪੂਰਾ ਲੈ ਕੇ ਆਏ। ਇੱਥੇ ਆਉਣ ਤੋਂ ਬਾਅਦ ਤੁਹਾਨੂੰ ਕਿੰਨੀ ਦੇਰ ਝਾਕ ਰਹੀ ਕਿ ਅਸੀਂ ਪਿੱਛੇ ਵੀ ਜਾਣਾ ਹੈ? ਉੱਦਾਂ ਜੀ ਸਾਡੇ ਬਜ਼ੁਰਗ ਬਲਕਿ ਅਸੀਂ ਵੀ ਕਹਿੰਦੇ ਜੀ ਵੀ ਪਿੱਛੇ ਮੁੜਨਾ ਵਾ ਹੈ, ਇੱਧਰ ਨੂੰ ਜਾਣਾ, ਇੱਜ਼ਤ ਕਰੀਏ ਫਿਰ ਵਾਪਸ ਜਾਣਾ ਇੰਡੀਆ ਦੇ ਵਿੱਚ। ਪਰ ਨਹੀਂ, ਆਸਾਰ ਐਸੇ ਹੈ ਨਹੀਂ ਗੇ। ਹਾਂ ਬਿਲਕੁਲ ਆਸਾਰ ਐਸੇ ਹੈ ਨਹੀਂ ਗੇ। ਝਾਕ ਤਾਂ ਪਹਿਲੇ ਸਾਡੇ ਬਜ਼ੁਰਗ ਸਾਨੂੰ ਕਹਿੰਦੇ ਸੀ ਪਿੱਛੇ ਮੁੜਨਾ ਛੱਡੋ ਪਰੇ, ਇੱਥੇ ਕੋਈ ਕੰਮ ਕਰਨਾ ਕਰੇ ਨਹੀਂ, ਉਹ ਪਿੱਛੇ ਮੁੜਨਾ ਦੇਸ਼ 'ਚ ਜਾਣਾ, ਇੱਥੇ ਨਹੀਂ। ਸਾਨੂੰ ਹਜੇ ਵੀ ਉਸ ਦੇਸ਼ ਨਾਲ ਪਿਆਰ ਆ, ਬਿਲਕੁਲ ਪਿਆਰ ਆ ਉਹਦੇ ਨਾਲ, ਉਸ ਧਰਤੀ ਨਾਲ। ਲੇਕਿਨ ਇਹ ਜਿਹੜੀ ਕੌਮ ਹੈ ਨਾ ਸਿੱਖ, ਇਹਨੇ ਸਾਨੂੰ ਕੁੱਟਿਆ ਮਾਰਿਆ ਬਹੁਤਾ, ਵੱਢਿਆ ਸਾਨੂੰ। ਹਿੰਦੂਆਂ ਨੇ ਤਾਂ ਸਾਨੂੰ ਕੱਖ ਵੀ ਨਹੀਂ ਕੀਤਾ ਗਿਆ। ਹਿੰਦੂ ਨਾ ਸਾਡੇ ਨਾਲ ਲੜੇ, ਨਾ ਅਸੀਂ ਉਹਨਾਂ ਨਾਲ ਲੜੇ, ਨਾ ਸਾਨੂੰ ਉਹਨਾਂ ਨੇ ਮਾਰਿਆ, ਨਾ ਉਹ ਅਸੀਂ ਉਹਨਾਂ ਨੂੰ ਮਾਰਿਆ। ਇਹਨਾਂ ਨੇ ਸਿੱਖਾਂ ਨੇ ਪੰਜਾਬ ਦਾ ਬਟਵਾਰਾ ਹੋਇਆ, ਪੰਜਾਬ ਦਾ ਬਟਵਾਰਾ ਹੋਇਆ। ਪੰਜਾਬ ਨੇ ਸਿੱਖ ਇੱਧਰ ਆ ਗਏ, ਉੱਧਰਲੇ ਸਿੱਖ ਇੱਧਰੋਂ ਉੱਧਰ ਚਲੇ ਗਏ। ਪੰਜਾਬ ਹੀ ਆਪਸ 'ਚ ਲੜਿਆ, ਪੰਜਾਬ ਦਾ ਵੱਢ ਹੋਇਆ, ਪੰਜਾਬ ਦੀ ਤਕਸੀਮ ਹੋਈ ਹੈ। ਹਾਂਜੀ ਬਾਬਾ ਜੀ ਹੁਣਾਂ ਦੀ ਗੱਲਬਾਤ ਸੁਣੀ ਜੀ। ਮਿਹਰਬਾਨ ਪਿੰਡ 'ਚੋਂ, ਲੁਧਿਆਣੇ ਦਾ ਜ਼ਿਲ੍ਹਾ ਪੈਂਦਾ ਸੀ ਇਹਨਾਂ ਨੂੰ, ਉੱਥੋਂ ਉੱਠ ਕੇ ਆਏ ਆ। 93 ਜੀਂਬੇ ਪੱਕਾਨਾ ਹੁਣ ਬੈਠੇ ਗੋਜਰੇ ਦੇ ਲਾਗੇ। ਹੁਣ ਉਹੀ ਗੱਲਾਂ ਬਾਤਾਂ ਜਿਹੜੀਆਂ ਪਹਿਲੇ ਵੀ ਹੋਈਆਂ ਕਿ ਚੰਗਾ ਟਾਈਮ ਜਿਹੜਾ ਸੀ ਇਹਨਾਂ ਦਾ ਉੱਥੇ ਗੁਜ਼ਰਿਆ ਸੀਗਾ, ਤੇ ਅੱਜ ਤਾਂਗ ਵੀ ਰੱਖਦੇ ਆਪਣੇ ਪਿੰਡ ਦੇਖਣ ਦੀ ਵੀ, ਜਾਣ ਦੀ ਵੀ। ਬਾਕੀ ਸਰਕਾਰਾਂ ਜਿਹੜੀਆਂ ਆ ਉਹ ਵੀਜ਼ੇ ਦੀ ਪਾਲਿਸੀ ਨੂੰ ਨਰਮ ਕਰਨ ਤਾਂ ਕਿ ਜਿਹੜੇ ਸੀਨੀਅਰ ਸਿਟੀਜ਼ਨ ਆ ਜਿਹੜੇ ਉਹ ਆਪਣੇ ਔਨ ਅਰਾਈਵਲ ਵੀਜ਼ਾ ਉਹਨਾਂ ਨੂੰ ਮਿਲੇ ਤੇ ਜਾ ਕੇ ਆਪਣੇ ਪਿੰਡਾਂ ਨੂੰ ਦੇਖ ਕੇ ਆਉਣ। ਉੱਧਰ ਵਾਲੇ ਵੀ ਤਾਂਘਦੇ ਇੱਧਰ ਆਉਣ ਨੂੰ, ਇੱਧਰ ਵਾਲੇ ਉੱਧਰ ਜਾਣ ਨੂੰ ਤਾਂਘਦੇ ਆ। ਇੰਨੀ ਕੁ ਸਹੂਲਤ ਜਿਹੜੀ ਨਾ ਉਹ ਗੌਰਮੈਂਟਾਂ ਨੂੰ ਦੇਣੀ ਚਾਹੀਦੀ ਆ। ਤੇ ਬਾਕੀ ਦੁਆ ਕਰਦੇ ਹਾਂ ਕਿ ਇਹੋ ਜਿਹਾ ਟਾਈਮ ਜਿਹੜਾ ਆ ਮਾੜਾ ਟਾਈਮ ਸੀ, ਦੁਬਾਰਾ ਕਿਸੇ ਵੀ ਕੌਮ 'ਤੇ ਨਾ ਆਵੇ। ਕਿਉਂਕਿ ਜਦੋਂ ਇਨਸਾਨ ਜਿਹੜੇ ਹੈਵਾਨ ਬਣ ਜਾਂਦੇ ਆ, ਫਿਰ ਨਾ ਉਹ ਸਿੱਖ ਰਹਿੰਦਾ, ਨਾ ਹਿੰਦੂ ਰਹਿੰਦਾ, ਨਾ ਮੁਸਲਮਾਨ ਰਹਿੰਦਾ, ਫਿਰ ਉਹ ਹੈਵਾਨ ਜਾਨਵਰ ਬਣ ਜਾਂਦਾ ਆ। ਅਤੇ ਜਾਨਵਰ ਵੀ ਵਹਿਸ਼ੀ ਬਣਦਾ ਆ, ਉਹ ਫਿਰ ਨੁਕਸਾਨ ਹੀ ਕਰਦਾ ਆ। ਇਨਸ਼ਾਅੱਲਾ ਜੀ ਫਿਰ ਕਿਸੇ ਨਵੇਂ ਪ੍ਰੋਗਰਾਮ 'ਚ ਨਵੀਂ ਵੀਡੀਓ ਲੈ ਕੇ ਨਵੇਂ ਬਜ਼ੁਰਗਾਂ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।